ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੁਨੀਆ। ਮਨਦੀਪ ਪੁਨੀਆ ਜੀ, ਜੀ ਆਇਆਂ ਨੂੰ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸ਼ੁਕਰੀਆ। ਖਬਰਾਂ ਦੀ ਸ਼ੁਰੂਆਤ ਕਰਦੇ ਹਾਂ, ਗੱਲਬਾਤ ਕਰਦੇ ਹਾਂ। ਮੋਦੀ ਨੇ ਬ੍ਰਿਟੇਨ ਨੂੰ ਕਿਹਾ ਵੀ ਖਾਲਿਸਤਾਨੀਆਂ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਆ। ਲੋਕਤੰਤਰ 'ਚ ਕੱਟੜਵਾਦ ਦੀ ਕੋਈ ਜਗ੍ਹਾ ਨਹੀਂ ਹੋਣੀ ਚਾਹੀਦੀ। ਜਿਹੜੇ ਸਟਾਈਮਰ ਨੇ ਉੱਥੋਂ ਦੇ ਪ੍ਰਧਾਨ ਮੰਤਰੀ ਬ੍ਰਿਟੇਨ ਵਿੱਚ ਆਧਾਰ ਕਾਰਡ ਵਰਗਾ ਸਿਸਟਮ ਚਾਹੁੰਦਾ ਹੈ। ਹਾਂਜੀ, ਇਹ ਜਿਹੜੀ ਅਪਡੇਟ ਹੈ ਇਹ ਅੱਜ ਦਿੱਤੀ ਗਈ ਹੈ। ਜਿਹੜੇ ਫੋਰਨ ਮਿਨਿਸਟਰੀ ਦੇ ਸਚਿਵ ਨੇ ਵਿਕਰਮ ਮਿਸਰੀ, ਉਹਨਾਂ ਨੇ ਸਟੇਟਮੈਂਟ ਦਿੰਦਿਆਂ ਦੱਸਿਆ ਕਿ ਨਰਿੰਦਰ ਮੋਦੀ ਦੀ ਮੁਲਾਕਾਤ ਹੋਈ ਸੀ ਪ੍ਰਧਾਨ ਮੰਤਰੀ ਕੀਅਰ ਸਟਾਰਮਰ ਨਾਲ। ਉਹਨਾਂ ਨੇ ਮੁੰਬਈ ਦੇ ਵਿੱਚ ਉਹਨਾਂ ਨੇ ਉੱਥੇ ਕਿਹਾ ਗਾ ਕਿ ਜਿਹੜੇ ਕੱਟਰਪੰਥੀ ਨੇ, ਜਿਹੜੇ ਵਾਇਲੈਂਸ ਭੜਕਾਉਂਦੇ ਨੇ, ਖਾਲਿਸਤਾਨੀ ਨੇ, ਉਹਨਾਂ ਤੇ ਕਾਰਵਾਈ ਕੀਤੀ ਜਾਵੇ, ਕਿਉਂਕਿ ਡੈਮੋਕ੍ਰੇਸੀ ਦੇ ਵਿੱਚ ਇਹਨਾਂ ਦੀ ਥਾਂ ਨਹੀਂ ਹੋਣੀ ਚਾਹੀਦੀ। ਤੇ ਇਹਦੇ ਚ ਉਹਨਾਂ ਨੇ ਇਹ ਵੀ ਕਿਹਾ ਕਿ ਦੋਵੇਂ ਮੁਲਕ ਆਪਣੇ ਆਪਣੇ ਕਾਨੂੰਨਾਂ ਮੁਤਾਬਕ ਇਹਨਾਂ ਤੇ ਸਖਤ ਕਾਰਵਾਈ ਕਰਨਗੇ। ਇਹ ਗੱਲ ਜਿਹੜੇ ਇੰਡੀਆ ਦੇ ਫੋਰਨ ਸੈਕਟਰੀ ਨੇ ਵਿਕਰਮ ਮਿਸਰੀ, ਉਹਨਾਂ ਨੇ ਮੀਡੀਆ ਦੇ ਵਿੱਚ ਆ ਕੇ ਦੱਸੀ ਹੈ। ਤੇ ਇਹਦੇ ਚ ਉਹਨਾਂ ਨੇ ਇਹ ਵੀ ਕਿਹਾ ਕਿ ਕੀਅਰ ਸਟਾਰਮਰ ਇੰਡੀਆ ਦੇ ਆਧਾਰ ਕਾਰਡ ਤੋਂ ਬਹੁਤ ਪ੍ਰਭਾਵਿਤ ਸੀਗੇ ਤੇ ਉਹ ਵੀ ਉੱਥੇ ਇੰਟਰੋਡਿਊਸ ਕਰਨਾ ਚਾਹੁੰਦੇ ਨੇ। ਬੇਸਿਕਲੀ ਕੀਅਰ ਸਟਾਰਮਰ ਆਪਾਂ ਨੂੰ ਪਤਾ ਕਿ ਇੰਡੀਆ ਚ ਆਏ ਹੋਏ ਸੀ, ਬੰਬੇ ਸੀਗੇ ਉਹ। ਜਿਹੜੇ ਅੱਡ ਇੰਡਸਟਰੀਸਟ ਸੀ ਉਹਨਾਂ ਨਾਲ ਵੀ ਮੁਲਾਕਾਤ ਕੀਤੀ, ਨੰਦਨ ਨਲਕਨੀ ਵਰਗੇ ਇੰਡਸਟਰੀਸਟ ਨਾਲ ਮਿਲੇ ਉਹ, ਤੇ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਹੋਈ ਹੈ। ਹੁਣ ਫੋਰਨ ਸੈਕਟਰੀ ਦਾ ਮੀਡੀਆ ਦੇ ਵਿੱਚ ਬਾਹਰ ਆ ਕੇ ਸਪੈਸ਼ਲੀ ਇਹ ਗੱਲ ਕਹਿਣਾ ਕਿ ਖਾਲਿਸਤਾਨੀਆਂ ਤੇ ਕਾਰਵਾਈ ਕੀਤੀ ਜਾਵੇ, ਇਹਦਾ ਮਤਲਬ ਕੀ ਕੱਢੀਏ? ਕਿ ਉਹ ਪੰਜਾਬ 'ਚ ਸੀਗੇ ਕੀਅਰ ਸਟਾਰਮਰ? ਨਹੀਂ ਸੀਗੇ, ਉਹ ਤਾਂ ਬੰਬੇ ਸੀਗੇ, ਮੁੰਬਈ ਦੇ ਵਿੱਚ। ਠੀਕ ਹੈ, ਤਾਂ ਮੈਸੇਜਿੰਗ ਸੀਗੀ ਜਿਹੜੀ ਆਪਾਂ ਕਹਿ ਲਈਏ ਕਿ ਹਿੰਦੂਤਵ ਵਾਲੀ ਜਿਹੜੀ ਬੈਲਟ ਹੈ ਪੂਰੀ, ਮਹਾਰਾਸ਼ਟਰ ਤੋਂ ਲੈ ਕੇ ਔਰ ਉੱਤਰ ਪ੍ਰਦੇਸ਼ ਤੱਕ, ਇਹ ਜਿਹੜੇ ਸੂਬੇ ਨੇ ਜਿੱਥੇ ਹਿੰਦੂਤਵ ਦੀ ਪੋਲਿਟਿਕਸ ਚੱਲਦੀ, ਉਹਨਾਂ ਵਾਸਤੇ ਮੈਸੇਜਿੰਗ ਸੀਗੀ। ਦੂਜਾ, ਬਾਈ ਇਲੈਕਸ਼ਨ ਪੰਜਾਬ 'ਚ ਹੋ ਰਿਹਾ ਗਾ ਇੱਕ ਤਰਨ ਤਾਰਨ ਦਾ। ਜੀ ਜੀ, ਕੀ ਇਹਦੇ ਮਾਇਨੇ ਇਹ ਵੀ ਕੱਢੇ ਜਾਣ? ਉੱਥੋਂ ਅੰਮ੍ਰਿਤਪਾਲ ਸਿੰਘ ਹੋਣਾ ਦੀ ਪਾਰਟੀ ਕਾਫੀ ਸਟਰੋਂਗਲੀ ਮਤਲਬ ਉਸ ਇਲੈਕਸ਼ਨ ਨੂੰ ਲੜਨ ਜਾ ਰਹੀ ਹੈ। ਕੀ ਇਹਦੇ ਮਤਲਬ ਇਹ ਵੀ ਕੱਢੇ ਜਾਣ ਕਿ ਉਧਰ ਇਹ ਇੱਕ ਤੀਰ ਉਧਰ ਵੀ ਛੱਡਿਆ ਗਿਆ ਸੀਗਾ? ਮਤਲਬ ਇਹ ਆਪਾਂ ਇਹਨੂੰ ਕਿਵੇਂ ਦੇਖੀਏ? ਇਹ ਕਈ ਮਾਇਨਿਆਂ 'ਚ ਇਹ ਗੱਲ ਹੈ। ਪਹਿਲੀ ਗੱਲ ਤਾਂ ਦੇਖੋ, ਇੱਕ ਤਾਂ ਨੈਸ਼ਨਲਿਟੀ ਦਾ ਕੁਐਸਚਨ ਹੈ, ਉਹ ਰਿਟੋਰਿਕ 'ਚ ਨਹੀਂ ਉਹਨੂੰ ਰਿਡਿਊਸ ਕੀਤਾ ਜਾ ਸਕਦਾ। ਠੀਕ ਹੈ, ਤੇ ਮਤਲਬ ਖਾਲਿਸਤਾਨੀਆਂ ਨੂੰ ਇਹ ਇੰਡੀਆ 'ਚ ਇਸ ਖਾਲਿਸਤਾਨੀ ਸ਼ਬਦ ਨੂੰ ਹੀ ਇਹ ਮਤਲਬ ਇੰਨਾ ਇਹ ਚਾਹੁੰਦੇ ਨੇ ਕਿ ਇਸ ਨੂੰ ਅਸੀਂ ਖਾਲਿਸਤਾਨੀ ਇਕੁਅਲ ਟੂ ਆਤੰਕਵਾਦੀ, ਉਹਦੇ ਇਕੁਇਵਲੈਂਟ ਕਰ ਦੇਣਾ ਚਾਹੁੰਦੇ ਨੇ। ਇਹ ਜਿਹੜਾ ਆਪਣੇ ਆਪ 'ਚ ਪ੍ਰੋਬਲਮੈਟਿਕ ਗੱਲ ਹੈ। ਮਤਲਬ ਨੈਸ਼ਨਲਿਟੀ ਦੇ ਕੁਐਸਚਨ ਤੇ ਬਹਿਸ ਤਾਂ ਕੋਈ ਵੀ ਕਰ ਸਕਦਾ ਗਾ, ਕੋਈ ਵੀ ਉਹਦੇ ਤੇ ਗੱਲ ਕਰ ਸਕਦਾ ਗਾ। ਕਸ਼ਮੀਰ ਦੇ ਲੋਕ ਵੀ ਕਰਦੇ ਨੇ, ਪੰਜਾਬ ਦੇ ਵੀ ਕਰਦੇ ਹੀ ਹੋਣਗੇ। ਤੇ ਇਸ ਆਈਡੀਆ ਦੀ ਪ੍ਰੈਜ਼ੈਂਸ ਰਹੀ ਹੈ, ਪੋਲੀਟੀਕਲ ਆਈਡੀਆ ਦੀ ਪ੍ਰੈਜ਼ੈਂਸ ਰਹੀ ਹੈ ਪੰਜਾਬ 'ਚ। ਸੁਪਰੀਮ ਕੋਰਟ ਤੱਕ ਵੀ ਇਹ ਕੇਸ ਗਿਆ ਸੀਗਾ ਕਿ ਕੀ ਖਾਲਿਸਤਾਨੀ ਸ਼ਬਦ ਤੇ ਬੈਨ ਹੋਣਾ ਚਾਹੀਦਾ, ਸੁਪਰੀਮ ਕੋਰਟ ਨੇ ਮਨਾ ਕਰਤਾ ਸੀਗਾ। ਫਿਰ ਵੀ ਇਹ ਮਤਲਬ ਇਸ ਨੂੰ ਐ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਨੇ ਜਿਵੇਂ ਇਹ ਤਾਂ ਕੋਈ ਵੱਡਾ ਪਾਪ ਕਰ ਰਹੇ ਨੇ। ਠੀਕ ਹੈ, ਖਾਸ ਕਰ ਹਿੰਦੀ ਬੈਲਟ 'ਚ ਤਾਂ ਇਹ ਇੱਕ ਪ੍ਰੋਬਲਮੈਟਿਕ ਗੱਲ ਲੱਗੀ ਮੈਨੂੰ। ਦੂਜਾ ਇਹ ਲੱਗਿਆ ਕਿ ਕਿਸੇ ਵੀ ਪੋਲੀਟੀਕਲ ਥੋਟ ਦੀ ਕ੍ਰਿਮੀਨਲਾਈਜੇਸ਼ਨ ਥੋੜੀ ਨਾ ਕੀਤੀ ਜਾ ਸਕਦੀ ਹੈ। ਮਤਲਬ ਤੁਹਾਡਾ ਪੋਲੀਟੀਕਲ ਥੋਟ ਕੱਲ ਨੂੰ ਇਹ ਵੀ ਹੋ ਸਕਦਾ ਗਾ ਕਿ ਮੈਂ ਮੁਲਕ 'ਚ, ਸਾਰੇ ਮੁਲਕ 'ਚ ਪੋਲੀਟੀਕਲੀ ਮਜ਼ਦੂਰਾਂ ਦਾ ਰਾਜ ਲੈ ਕੇ ਆਉਣਾ ਚਾਹੁੰਦਾ, ਕਿਸਾਨਾਂ ਦਾ ਰਾਜ ਲੈ ਕੇ ਆਉਣਾ ਚਾਹੁੰਦਾ ਗਾ, ਜਾਂ ਫਿਰ ਕਸ਼ਮੀਰੀਆਂ ਦਾ ਪੋਲੀਟੀਕਲ ਥੋਟ ਅੱਡ ਹੋ ਸਕਦਾ ਗਾ, ਪੰਜਾਬੀਆਂ ਦਾ ਪੋਲੀਟੀਕਲ ਥੋਟ ਅੱਡ ਹੋ ਸਕਦਾ ਗਾ। ਜਿਵੇਂ ਦੁਨੀਆ ਭਰ 'ਚ ਅੱਡ ਅੱਡ ਪੋਲੀਟੀਕਲ ਥੋਟ ਨੇ, ਰਾਈਟ ਵਿੰਗ, ਲੈਫਟ ਵਿੰਗ, ਇਹ ਸਾਰਾ ਆਪਾਂ ਨੂੰ ਪਤਾ ਹੀ ਹੈ ਇਹਨਾਂ ਬਾਰੇ। ਕਈ ਕਿਤੇ ਕੰਜ਼ਰਵੇਟਿਵ, ਕਿਤੇ ਲੇਬਰ ਪਾਰਟੀ, ਕਿਤੇ ਕੁਛ, ਕਿਤੇ ਕੁਛ। ਕਿ ਉਹਨਾਂ ਕਿਸੇ ਪੋਲੀਟੀਕਲ ਥੋਟ ਨੂੰ ਤੁਸੀਂ ਕ੍ਰਿਮੀਨਲ ਐਕਟੀਵਿਟੀ ਦੇ ਵਿੱਚ ਤਬਦੀਲ ਕਰ ਸਕਦੇ ਹੋ? ਇਹ ਇੰਡੀਆ 'ਚ ਕਰ ਰਹੇ ਨੇ, ਦੇਖ ਲਓ। ਹੁਣ ਇਸ ਗੱਲ ਦਾ ਕੀ ਮਤਲਬ ਕੱਢੀਏ ਕਿ ਇੱਕ ਏਡੇ ਵੱਡੇ ਮੁਲਕ ਦਾ ਜਿਹੜਾ PM ਹੈ, ਉਹ ਇਹ ਕਹਿ ਰਿਹਾ ਗਾ ਕਿ ਜਿਹੜਾ ਇਹ ਖਾਲਿਸਤਾਨੀ ਪੋਲੀਟੀਕਲ ਥੋਟ ਹੈ, ਇਹਨੂੰ ਇਹ ਜਿਹੜਾ ਇਹ ਪੋਲੀਟੀਕਲ ਥੋਟ ਰੱਖਦੇ ਨੇ, ਉਹਨਾਂ ਤੇ ਤੁਸੀਂ ਕਾਰਵਾਈ ਕਰੋ, ਕ੍ਰਿਮੀਨਲ ਐਕਟੀਵਿਟੀ 'ਚ ਉਹਨਾਂ ਤੇ ਕਾਰਵਾਈ ਕਰੋ। ਇਹ ਆਪਣੇ ਆਪ ਵਿੱਚ ਬਹੁਤ ਪ੍ਰੋਬਲਮੈਟਿਕ ਗੱਲ ਹੈ। ਇਹਨੂੰ ਪੋਲੀਟੀਕਲ ਸਾਇੰਸ ਦੇ ਨਜ਼ਰੀਏ से ਦੇਖੋ। ਪਹਿਲੀ ਗੱਲ ਤਾਂ ਇਹੀ ਹੈ ਜੀ। ਮਤਲਬ ਤੁਹਾਡੀ ਪੋਲੀਟੀਕਲ ਪੋਜੀਸ਼ਨ ਹੋ ਸਕਦੀ ਹੈਗੀ ਆ ਕਿ ਸਾਰੀ ਦੁਨੀਆ ਅਸੀਂ ਦੁਨੀਆ ਦੇ ਵਿਸ਼ਵ ਗੁਰੂ ਹਾਂ, ਠੀਕ ਹੈ, ਹੁੰਦੀ ਰਵੇ। ਉੱਪਰ ਉਹਨੂੰ ਕੋਈ ਇਹ ਕਹਿ ਦੇਵੇ ਕਿ ਜੇ ਤੁਸੀਂ ਆਪਣੇ ਆਪ ਨੂੰ ਵਿਸ਼ਵ ਗੁਰੂ ਕਹੋਗੇ ਤਾਂ ਅਸੀਂ ਤੁਹਾਡੇ ਤੇ ਕੇਸ ਕਰ ਦਿਆਂਗੇ, ਤੁਹਾਨੂੰ ਜੇਲ੍ਹ 'ਚ ਪਾ ਦਿਆਂਗੇ, ਤਾਂ ਉਹ ਤਾਂ ਪ੍ਰੋਬਲਮੈਟਿਕ ਹੈ ਹੀ।
ਬਿਲਕੁਲ। ਤਾਂ ਮਤਲਬ ਕਿਸੇ ਵੀ ਆਈਡੀਏ ਤੇ ਪੋਲਿਟਿਕਸ ਕਰਨਾ, ਉਹਨੂੰ ਅੱਗੇ ਵਧਾਉਣਾ ਜਾਂ ਫਿਰ ਉਸ ਥੋਟ ਦੇ ਮਤਲਬ ਜਿਹੜਾ ਉਹ ਥੋਟ ਹੈ ਉਹ ਸਿਮਿਲਰ ਥੋਟ ਦੇ ਬੰਦਿਆਂ ਨਾਲ ਗੱਲਬਾਤ ਕਰਨਾ, ਉਹਨਾਂ ਦੀ ਲਾਮਬੰਦੀ ਕਰਨਾ, ਇਹ ਕਦੇ ਵੀ ਕ੍ਰਿਮੀਨਲ ਐਕਟੀਵਿਟੀ ਨਹੀਂ ਹੋ ਸਕਦਾ। ਨਹੀਂ। ਚਾਹੇ ਉਹ ਬ੍ਰਿਟੇਨ ਚ ਕਰਨ, ਚਾਹੇ ਇੰਡੀਆ ਚ ਕਰਨ। ਇਹ ਪਤਾ ਨਹੀਂ ਕਿਉਂ ਕਿਸੇ ਪੋਲੀਟੀਕਲ ਥੋਟ ਨੂੰ, ਖਾਸ ਕਰ ਨੈਸ਼ਨੈਲਿਟੀ ਦੇ ਕੁਐਸਚਨ ਨੂੰ ਇਹ ਕ੍ਰਿਮੀਨਲਾਈਜ਼ ਕਰਨ ਤੇ ਲੱਗੇ ਹੋਏ ਨੇ। ਇਹ ਮੈਨੂੰ ਤਾਂ ਜੀ। ਮੂਰਖ ਕੰਮ ਲੱਗਿਆ ਜੀ। ਚਲੋ ਇਹਨਾਂ ਤੋਂ ਹੋਰ ਆਪਾਂ ਉਮੀਦ ਵੀ ਜਿਹੜੀ ਉਹ ਕੀ ਕਰ ਸਕਦੇ ਹਾਂ। ਹੁਣ ਇੱਥੇ ਵੀ ਮਨਦੀਪ ਕੈਲੀਫੋਰਨੀਆ ਨੂੰ US ਨਾਲੋਂ ਵੱਖ ਕਰਨ ਦੀ ਕਈ ਦੀ ਗੱਲ ਕਰਦੇ, ਟੈਕਸਸ ਸੀਡ ਕਰਨਾ ਚਾਹੁੰਦਾ ਆ। ਉਹ ਕਦੀ ਉਹਨਾਂ ਨੂੰ ਤਾਂ ਕਿਸੇ ਨੇ ਅੱਤਵਾਦੀ ਨਹੀਂ ਆਖਿਆ। ਥਾਟ ਬਿਲਕੁਲ ਆ ਉਹਦੀ ਸਪੇਸ ਆ, ਉਹ ਜਗ੍ਹਾ। ਡੈਮੋਕ੍ਰੇਸੀ ਦਾ ਮਤਲਬ ਹੀ ਇਹ ਆ। ਹੁਣ ਇਹ ਜਿਹੜੀ ਗੱਲ ਵਿੱਚ ਨਾਲ ਕਹਿੰਦਾ ਵੀ ਕੱਟੜਵਾਦ ਦੀ ਜਗ੍ਹਾ ਕੋਈ ਨਹੀਂ ਆ, ਤੇ ਇਹ ਹਿੰਦੂਤਵੀ ਨਹੀਂ ਇਹਨੂੰ ਦੀਦੇ, ਜਿਹੜੇ ਉਹ ਕੱਟੜਵਾਦ ਜਿਹੜੀ ਉਹ ਫੈਲਾ ਰਹੇ ਆ, ਜਿਹੜੇ ਉਹ ਮੌਬ ਲਿੰਚਿੰਗ ਕਰਦੇ ਆ, ਜਦੋਂ ਉਹ ਦੂਜਿਆਂ ਦੇ ਧਾਰਮਿਕ ਥਾਵਾਂ ਦੇ ਮੋਹਰਿਓ ਜਦੋਂ ਜਲੂਸ ਕੱਢ ਕੇ ਉਹਨਾਂ ਨੂੰ ਉਕਸਾਉਂਦੇ ਆ। ਹੁਣੇ ਪੋਸਟਰਾਂ ਦਾ ਵਿਵਾਦ ਹੋ ਕੇ ਹਟਿਆ, ਇਹ ਉਦੋਂ ਇਹਨਾਂ ਦੀਆਂ ਅੱਖਾਂ ਬੰਦ ਹੋ ਜਾਂਦੀਆਂ। ਦੇਖੋ ਜਿਹੜਾ ਮੈਜੋਰਿਟੇਰੀਅਨਜ਼ਮ ਹੈ ਉਹ ਤਾਂ ਇਹਨਾਂ 'ਚ ਹੈਗਾ ਫੁੱਲ। ਇਹਨਾਂ ਨੂੰ ਹੁਣ ਇਹ ਨਰਿੰਦਰ ਮੋਦੀ ਕੁਝ ਦਿਨ ਪਹਿਲਾਂ ਉਹ ਬਗੇਸ਼ਵਰ ਧਾਮ ਵਾਲੇ ਬਾਬਾ ਦੇ ਧਾਮ 'ਚ ਜਾ ਕੇ ਆਇਆ ਸੀਗਾ, ਜਿਹੜਾ ਸ਼੍ਰੇਆਮ ਹਿੰਦੂ ਰਾਸ਼ਟਰ ਦੀ ਗੱਲ ਕਰਦਾ। ਠੀਕ ਹੈ, ਉੱਥੇ ਇਹਨਾਂ ਨੂੰ ਕੋਈ ਦਿੱਕਤ ਨਹੀਂ ਹੈ। ਉਹਨਾਂ ਦੇ ਤਾਂ ਜਾ ਕੇ ਜੱਫੀਆਂ ਪਾਈ ਜਾਂਦੇ ਨੇ, ਜਿਹੜੇ ਕਿ ਸ਼ਰੇਆਮ ਇਹ ਕਹਿੰਦੇ ਨੇ ਕਿ ਜਿਹੜੀ ਇਸ ਮੁਲਕ ਦੇ ਅਕਲੀਅਤ ਨੇ, ਮਾਈਨੋਰਟੀਜ਼ ਨੇ, ਉਹਨਾਂ ਨੂੰ ਦੂਜੇ ਦਰਜੇ ਦਾ ਸ਼ਹਿਰੀ ਬਣਾਓ, ਦੂਜੇ ਦਰਜੇ ਦਾ ਸਿਟੀਜ਼ਨ ਬਣਾਓ। ਉਹਨਾਂ ਨਾਲ ਇਹਨਾਂ ਨੂੰ ਕੋਈ ਦਿੱਕਤ ਨਹੀਂ ਹੈ। ਠੀਕ ਹੈ, ਉਹਨਾਂ ਦੇ ਤਾਂ ਇਹ ਆਸ਼ਰਮਾਂ 'ਚ ਜਾ ਕੇ ਉਹਨਾਂ ਦੇ ਪੈਰਾਂ 'ਚ ਲੰਬੇ ਲਿਟ ਜਾਂਦੇ ਨੇ। ਜੀ ਜੀ ਬਿਲਕੁਲ। ਅਗਲੀ ਗੱਲ ਕਰਦੇ ਹਾਂ, ਜਿਹੜੇ IPS ਅਧਿਕਾਰੀ ਦੀ ਖੁਦਕੁਸ਼ੀ ਦਾ ਜਿਹੜਾ ਮਾਮਲਾ ਹਰਿਆਣੇ ਦੇ, ਸਰਕਾਰ DGP ਤੇ ਰੋਹਤਕ ਦੇ SP ਨੂੰ ਹਟਾਏਗੀ। OP ਸਿੰਘ ਨਵੇਂ DGP ਬਣਨ ਦੀ ਸੰਭਾਵਨਾ ਆ। IG ਦੀ IAS ਪਤਨੀ ਕਹਿੰਦੀ ਆ ਵੀ ਇਹ ਕਤਲ ਆ। FIR ਤੇ ਜ਼ੋਰ ਦੇ ਰਹੀ ਹੈ। ਤੀਜਾ ਦਿਨ ਹੋਇਆ, ਪੋਸਟਮਾਰਟਮ ਨਹੀਂ ਹੋਇਆ। ਕੀ FIR ਹੋ ਗਈ ਦਰਜ ਕਿ ਨਹੀਂ ਅਜੇ? ਦੇਖੋ, ਇੱਕ FIR ਹੋਈ ਹੈ, ਉਹਦੇ 'ਚ ਦੱਸਿਆ ਜਾ ਰਿਹਾ ਹੈਗਾ ਕਿ 3 IAS ਅਤੇ 12 IPS 15 ਅਫਸਰਾਂ ਦੇ ਨਾਂ ਹੈਗੇ ਆ। ਪਰ ਉਹ ਹਜੇ ਵੀ ਪੋਸਟਮਾਰਟਮ ਨਹੀਂ ਕਰਾ ਰਹੇ, ਉਹ ਆਪਣੇ ਘਰ 'ਚ ਬੈਠੇ ਹੋਏ ਨੇ। ਅੱਜ ਸੂਬੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੀ ਗਏ ਸੀਗੇ ਤੇ ਉਹ ਨਹੀਂ ਮੰਨੇ। ਮਤਲਬ ਉੱਦਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਉਹਨਾਂ ਦੇ ਜਿਹੜੇ ਪਤਨੀ ਨੇ IAS ਨੇ, ਉਹ ਪੰਜਾਬ ਤੋਂ ਨੇ ਬੇਸਿਕਲੀ, ਅਵਨੀਤ ਕੌਰ। ਤੇ ਅਵਨੀਤ ਕੌਰ ਅੜੇ ਹੋਏ ਨੇ, ਮਤਲਬ ਉਹ ਆਪਣੇ ਪਤੀ ਵਾਸਤੇ ਨਿਆਂ ਮੰਗ ਰਹੇ ਨੇ। ਦੇਖੋ, ਉਹਨਾਂ ਦੇ ਜਿਹੜੇ ਪਤੀ ਸੀਗੇ ਪੂਰਨ ਕੁਮਾਰ, ਉਹ ਟੋਟਲੀ ਜਾਤੀਵਾਦ ਦਾ ਸ਼ਿਕਾਰ ਹੋਏ ਨੇ ਹਰਿਆਣੇ 'ਚ। ਜਿਹੜਾ ਹਰਿਆਣੇ ਦਾ ਮੌਕੇ ਦਾ DGP ਹੈ ਸਤਰਜੀਤ ਕਪੂਰ, ਤੇ ਉਹਦਾ ਜਿਹੜੇ ਉਹਨੇ ਇੱਕ ਲੋਬਿੰਗ ਕੀਤੀ ਸੀਗੀ। ਜਿਹੜੇ ਪੂਰਨ ਕੁਮਾਰ ਸੀਗੇ, ਉਹ ਲਗਾਤਾਰ ਜਿਹੜੇ ਦਲਿਤ ਅਫਸਰ ਸੀਗੇ ਉਹਨਾਂ ਦੀ ਫੀਲਡ ਪੋਸਟਿੰਗ ਵਾਸਤੇ ਵੀ ਆਵਾਜ਼ ਉਠਾਉਂਦੇ ਸੀ। ਜੇ ਉਹਨਾਂ ਨਾਲ ਕੋਈ ਧੱਕਾ ਹੁੰਦਾ ਸੀ, ਉਹ ਵੀ ਆਵਾਜ਼ ਚੁੱਕਦੇ ਸੀਗੇ। ਤੁਸੀਂ ਇਹ ਕਹਿ ਸਕਦੇ ਹੋ ਜਿਵੇਂ ਉਹ ਦਲਿਤ ਮੁੰਡਾ ਮਰਿਆ ਸੀ ਜਿਸ ਨੇ ਸੁਸਾਈਡ ਕੀਤਾ ਸੀ, ਰੋਹਿਤ ਵੈਮੁਲਾ, ਹੈਦਰਾਬਾਦ ਯੂਨੀਵਰਸਿਟੀ 'ਚ 2016 'ਚ ਖਾਸਾ ਵੱਡਾ ਇਸ਼ੂ ਬਣਿਆ ਸੀਗਾ। ਇਹ ਮੰਨ ਕੇ ਚੱਲੋ ਕਿ ਅਫਸਰਾਂ 'ਚ ਪੂਰਨ ਕੁਮਾਰ ਰੋਹਿਤ ਵੈਮੁਲਾ ਹੈ। ਉਹਦੀ ਹੱਤਿਆ ਇਸ ਦੇਸ਼ ਦੇ ਜਾਤੀਵਾਦ ਨੇ ਕੀਤੀ ਹੈ। ਇਸ ਮੁਲਕ ਦੇ ਜਾਤੀਵਾਦ ਨੇ ਇੰਨਾ ਵਧੀਆ, ਇੰਨਾ ਟੈਲੈਂਟਡ ਅਫਸਰ ਆਪਾਂ ਕਹੇ ਮੌਤ ਦੇ ਘਾਟ ਉਤਾਰਤਾ। ਤਾਂ ਪਹਿਲੀ ਗੱਲ ਤਾਂ ਇਹ। ਦੂਜੀ ਗੱਲ, ਮੈਂ ਮਤਲਬ ਉਹਨਾਂ ਦੀ ਜਿਹੜੇ ਪਤਨੀ ਨੇ ਮਨਦੀਪ ਕੌਰ, ਉਹਨਾਂ ਦੀ ਹਿੰਮਤ ਦੀ ਵੀ ਦਾਤ ਦੇਣੀ ਚਾਹਾਂਗਾ। ਇੰਨਾ ਪ੍ਰੈਸ਼ਰ ਹੈ, ਖੁਦ CM ਉਹਨਾਂ ਦੇ ਘਰ ਆ ਗਿਆ ਕਿ ਚਲੋ ਅੰਤਮ ਸੰਸਕਾਰ ਕਰੋ, ਪਰ ਉਹ ਸੰਸਕਾਰ ਨਹੀਂ ਕਰ ਰਹੇ ਹਜੇ ਵੀ, ਡਟੇ ਹੋਏ ਨੇ। ਇਹ ਆਪਣੇ ਆਪ 'ਚ ਹੀ ਬਹੁਤ ਵੱਡੀ ਗੱਲ ਹੈ, ਤੇ ਉਹ ਲਗਾਤਾਰ ਡਟੇ ਹੋਏ ਨੇ। ਮਨ ਨਹੀਂ, ਮਤਲਬ ਤੁਸੀਂ ਇਹ ਹਿਸਾਬ ਲਗਾਓ ਕਿ ਇੰਨਾ ਬੁਰਾ ਹਾਲ ਹੈ ਹਰਿਆਣੇ ਦੀ ਅਫਸਰਸ਼ਾਹੀ 'ਚ। ਦੇਖੋ, ਅਫਸਰ ਬੰਦਾ ਬਣ ਜਾਂਦਾਗਾ, ਸਭ ਤੋਂ ਵੱਡੀ ਪੋਸਟ ਆਪਾਂ ਕਹਿ ਸਕਦੇ ਹਾਂ ਬਿਊਰੋਕ੍ਰੇਸੀ 'ਚ ਦਾ। ਠੀਕ ਹੈ, ਅਫਸਰ ਬਣਨਾ। ਉਹਨਾਂ 'ਚ ਇੰਨਾ ਜਾਤੀਵਾਦ ਹੈ ਕਿ ਇੱਕ ਬੰਦਾ ਵਿਚਾਰਾ ਇਮਾਨਦਾਰ ਨਾਲ ਕੰਮ ਕਰਨਾ ਚਾਹ ਰਿਹਾ ਸੀਗਾ, ਉਹਦੇ ਖਿਲਾਫ ਇੰਨੇ ષੜਯੰਤਰ ਰਚਨੇ, ਉਸਨੂੰ ਫਸਾਉਣ ਦੀ ਕੋਸ਼ਿਸ਼ ਕਰਨਾ। ਜੇ ਉਹ ਦਲਿਤਾਂ ਦੇ ਇਸ਼ੂ ਚੱਕਦਾ ਸੀਗਾ ਦਲਿਤ ਅਫਸਰਾਂ ਦੇ, ਤੇ ਉਹਨੂੰ ਪ੍ਰਤਾੜਿਤ ਕਰਨਾ, ਆਖਿਰ 'ਚ ਵਿਚਾਰੇ ਦੀ ਜਾਨ ਹੀ ਲੈ ਲਈ ਉਹਦੀ। ਤਾਂ ਇਹ ਇਸ ਲੈਵਲ ਦਾ ਮਾਮਲਾ ਹੋ ਰੱਖਿਆ ਹੈਗਾ ਹਰਿਆਣੇ 'ਚ ਅੱਜ ਦੇ ਟਾਈਮ। ਬਹੁਤ ਵੱਡਾ ਮਾਮਲਾ ਹੈ। ਉਹਨਾਂ ਦੇ ਪਤਨੀ ਚੰਡੀਗੜ੍ਹ ਵਾਲੇ ਮਕਾਨ ਤੇ ਬੈਠੇ ਹੋਏ ਨੇ, ਤੇ ਲਗਾਤਾਰ ਮਤਲਬ ਉਹ ਅੜੇ ਹੋਏ ਨੇ ਕਿ ਨਹੀਂ ਜਿਹੜੇ FIR ਦਰਜ ਕੀਤੀਆਂ ਜਾਣ ਇਹਨਾਂ ਤੇ ਕਤਲ ਦੀ।
ਕਤਲ ਦੀਆਂ ਜੀ। ਅਗਲੀ ਗੱਲ ਮਨਦੀਪ ਕਰਦੇ ਹਾਂ, ਛਿੰਦਵਾੜਾ ਦੇ ਕਲੈਕਟਰ ਤੇ ਐਸਡੀਐਮ ਨੂੰ ਪਤਾ ਸੀ ਕਿ ਮੌਤਾਂ ਹੋ ਰਹੀਆਂ ਆ, ਪਰ ਜਿਹੜਾ ਉਹ ਸਿਰਪ ਵਾਲਾ ਰੌਲਾ ਆ ਉਸ ਤੇ ਪਾਬੰਦੀ ਲਾਉਣ ਤੇ 15 ਦਿਨ ਲੱਗ ਗਏ। ਉਦੋਂ ਵੀ ਕਹਿੰਦੇ ਆ ਉਦੋਂ ਤੱਕ ਬੱਚੇ ਮਰਦੇ ਰਹੇ ਨੇ। ਇਹ ਹੁਣ ਇਹਦੇ ਲਈ ਹੋਊਗੀ ਅਕਾਊਂਟੇਬਿਲਿਟੀ ਕੋਈ? ਦੇਖੋ ਅਕਾਊਂਟੇਬਿਲਿਟੀ ਮੈਨੂੰ ਲੱਗਦਾ ਕੁਛ ਨਹੀਂ ਹੋਣੀ ਇਸ ਦੀ, ਠੀਕ ਇੱਥੇ ਹੈ। ਵੀ ਕੁਛ ਐਂ ਨਹੀਂ। ਹੀ ਉੱਥੇ ਜਾ ਕੇ ਜਿਹੜਾ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਸੀਗਾ ਮੋਹਨ ਯਾਦਵ, ਉੱਥੇ ਉਹ ਜਾਇਆ ਹੈ। ਉਹ ਤੇ ਉਹ ਜਦੋਂ ਪ੍ਰੈਸ ਵਾਲੇ ਸਵਾਲ ਪੁੱਛਣ ਲੱਗ ਪਏ ਅਗਲੇ ਦਿਨ ਭੋਪਾਲ ਜਦੋਂ ਉਹ ਪਹੁੰਚਿਆ ਕਿ ਜੀ ਛਿੰਦਵਾੜਾ ਦੇ ਵਿੱਚ ਜਿਹੜੇ 30 ਬੱਚੇ ਮਰ ਗਏ, ਹਾਲਾਂਕਿ ਹੁਣ ਜਿਹੜੀ ਕਾਊਂਟਿੰਗ ਆ ਉਹ ਵੱਧ ਗਈ ਹੈ ਕਿਉਂਕਿ ਅੱਜ ਵੀ 2 ਬੱਚਿਆਂ ਦੇ ਮਰਨ ਦੀ ਖਬਰ ਹੈ ਤੇ ਦੱਸੋ ਸੈਂਕੜਿਆਂ ਬੱਚਿਆਂ ਦੀ ਹਾਲਤ ਖਰਾਬ ਨੇ। ਨਾਜ਼ੁਕ ਇਹ ਨੇ। ਨਾ ਅੱਗੇ ਉਹਨਾਂ ਦੀ ਖਬਰਾਂ ਆਣਗੀਆਂ ਤੇ ਉਹਦੇ ਤੇ ਕਹਿੰਦਾ ਨਹੀਂ ਇਸ ਤੇ ਕੋਈ ਗੱਲ ਨਾ ਕਰੋ, ਮੈਂ ਜਾਇਆ ਇਹ ਤਾਂ ਖਬਰ ਪੁਰਾਣੀ ਹੋ ਗਈ, ਹੁਣ ਨਵੀਂ ਗੱਲ ਕਰੋ। ਇਹ ਕਰਨ ਲੱਗਿਆ, ਮਤਲਬ ਦੱਸੋ। ਸੈਂਸਿਟਿਵਲੀ ਉਸ ਨੂੰ ਡੀਲ ਨਹੀਂ ਕੀਤਾ ਜਾ ਰਿਹਾ। ਅੱਜ ਉੱਥੋਂ ਦੇ ਜਿਹੜੇ ਲੋਕਲ ਅਖਬਾਰ ਸੀ ਉਹਨਾਂ ਨੇ ਪੁਰਾਣੀਆਂ ਫਾਈਲਾਂ ਦਿਖਾਤੀਆਂ ਕੱਢ ਕੇ ਕਿ ਦੇਖੋ 15-20 ਦਿਨਾਂ ਤੋਂ ਪਤਾ ਸੀਗਾ ਇੱਥੋਂ ਦੇ ਐਸਡੀਐਮ ਕਲੈਕਟਰ ਨੂੰ, ਫਿਰ ਵੀ ਉਹਨਾਂ ਨੂੰ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਸ਼ਾਇਦ ਕੁਝ ਬੱਚਿਆਂ ਦੀ ਤਾਂ ਜਾਨ ਬਚ ਜਾਂਦੀ। ਬਿਲਕੁਲ। ਬਹੁਤ ਮਤਲਬ ਤੁਸੀਂ ਹਿਸਾਬ ਲਾਓ ਕਿ ਇੱਕ ਕਫ ਸਿਰਫ ਜੇ ਬੱਚੇ ਬਿਮਾਰ ਹੋ ਰਹੇ ਨੇ, ਦਵਾਈ ਕਿਸ ਵਾਸਤੇ ਹੁੰਦੀ ਹੈ? ਦਵਾ ਬੱਚੇ ਦੀ ਤਬੀਅਤ ਹਰੀ ਕਰਨ ਵਾਸਤੇ, ਬਿਲਕੁਲ। ਬੱਚੇ ਨੂੰ ਠੀਕ ਕਰਨ ਵਾਸਤੇ। ਪਰ ਉਹਨੂੰ ਉਸ ਕਫ ਸਿਰਫ ਨੂੰ ਪੀ ਕੇ ਉਹ ਵਿਚਾਰੇ ਦੁਨੀਆ ਨੂੰ ਵੀ ਛੋੜਾ ਦੇ ਗਏ। ਮਤਲਬ ਬਹੁਤ ਇਸ ਦੇਸ਼ ਦੀ ਇਹ ਹਕੀਕਤ ਹੈ, ਬਹੁਤ ਮਾੜੀ ਹਕੀਕਤ ਹੈ। ਤੇ ਆਪਾਂ ਨੂੰ ਪਤਾ ਕਿ ਨਾ ਕਲੈਕਟਰ ਤੇ ਕੁਝ ਕਾਰਵਾਈ ਹੋਣੀ, ਨਾ ਐਸਡੀਐਮ ਤੇ ਹੋਣੀ। ਜੀ ਜੀ। ਕੰਪਨੀ ਕਿਹੜੀ ਸੀ ਜਿਨ੍ਹਾਂ ਦੀ ਇਹ ਦਵਾਈ ਸੀਗੀ ਜਿਹਦੇ ਨਾਲ ਇਹ ਮਰੇ ਨੇ ਬੱਚੇ? ਦੇਖੋ ਇੱਕ ਉੱਥੇ ਲੋਕਲ ਕੰਪਨੀ ਚੱਲਦੀ ਸੀਗੀ ਤੇ ਉਹਦੇ 'ਚ ਦੱਸਿਆ ਜਾ ਰਿਹਾ ਹੈਗਾ ਕਿ ਇਸ ਦਵਾ ਦੇ ਵਿੱਚ, ਇਸ ਮੈਡੀਸਨ ਦੇ ਵਿੱਚ ਪੈਸਟੀਸਾਈਡ ਸੀਗਾ, ਕੁਛ ਨਸ਼ੇ ਦਾ ਕੰਟੈਂਟ ਵੀ ਵੱਧ ਸੀਗਾ ਤੇ ਲਗਾਤਾਰ ਇਸ ਦਵਾਈ ਦੇ ਪ੍ਰਯੋਗ ਕਰਕੇ ਮਤਲਬ ਆਪਾਂ ਆਈ ਕਹਿ ਥਿੰਕ ਲਈਏ ਕਿ ਕੋਲਡ ਰਿਫ ਕਰਕੇ ਸੀਗੀ ਕੋਈ ਕੰਪਨੀ, ਰੈਸਪੀ ਫਰੈਸ਼, ਆਰੀ ਲਾਈਫ, ਇਹ ਜਿਹੜੀਆਂ ਆ ਇਹ ਇਹਨਾਂ ਨੂੰ ਹਾਂ ਹੁਣ ਟੌਕਸਿਕ ਜ਼ਹਿਰੀ ਜਿਹੜੀਆਂ ਘੋਸ਼ਿਤ ਕੀਤਾ ਆ ਵੀ ਨਿਆਣੇ ਮਰਵਾ ਕੇ ਕੋਲਡ ਡਰਿੰਕ ਤੇ ਕੋਲਡ ਡਰਿਫ ਸ੍ਰੀ ਸਨ ਫਾਰਮਾ ਸੀਗਾ। ਸ੍ਰੀ ਸਨ ਫਾਰਮਾ ਦੀ ਕੋਲਡ ਡਰਿਫ ਕਪ ਸਿਰਪ ਸੀ। ਉਹਦੇ ਡਾਇਰੈਕਟਰ ਗੋਵਿੰਦਨ ਰੰਗਨਾਥਨ ਨੂੰ ਅੱਜ ਗ੍ਰਿਫਤਾਰ ਵੀ ਕੀਤਾ ਗਿਆ ਹੈਗਾ ਤੇ ਠੀਕ ਹੈ। ਐਸਆਈਟੀ ਬਣਾਈ ਗਈ ਹੈ। ਦੇਖੋ ਕੀ ਅੱਗੇ ਕਾਰਵਾਈ ਹੁੰਦੀ ਹੈ, ਪਰ ਕਾਫੀ ਮਤਲਬ ਗੰਭੀਰ ਮਸਲਾ ਹੈ। ਗੰਭੀਰ ਮਸਲਾ ਹੈ ਬਿਲਕੁਲ। ਜਿੱਥੇ ਬੱਚਿਆਂ ਦੀ ਜਾਨ ਦੀ ਕੋਈ ਕੀਮਤ ਨਹੀਂ, ਉਹ ਮੁਲਕਾਂ ਨੇ ਵਿਸ਼ਵ ਗੁਰੂ ਕਹਿਣ ਨੂੰ ਤਾਂ ਤੁਸੀਂ WhatsApp ਤੇ ਬਣ ਜੂਗੇ, ਪਰ ਹੈ ਨਹੀਂ ਉਹ ਜੀ। ਹਰਿਆਣਾ ਸਰਕਾਰ ਨੇ 1 ਸਾਲ ਪੂਰਾ ਜਿਹੜਾ ਉਹ ਕਰ ਲਿਆ ਆ, ਪੰਜਾਬ ਲਈ ਵੀ ਕੋਈ ਸਬਕ ਹੈ ਇਸ 'ਚ? ਜੀ ਪੰਜਾਬ ਵਾਸਤੇ ਸਬਕ ਹੈ। ਹਰਿਆਣੇ ਦਾ ਤੁਸੀਂ ਯਾਦ ਕਰੋ ਕਿ ਪਿਛਲੇ ਸਾਲ 8 ਅਕਤੂਬਰ ਨੂੰ ਰਿਜ਼ਲਟ ਆਇਆ ਸੀਗਾ। ਉਹਦੇ 'ਚ ਬੀਜੇਪੀ ਜਿੱਤ ਗਈ ਸੀਗੀ, ਤੀਜੀ ਵਾਰੀ ਜਿੱਤੀ ਸੀਗੀ ਤੇ ਸਾਰੇ ਲੋਕ ਹੈਰਾਨ ਸੀ। ਕਿਉਂ ਹੈਰਾਨ ਸੀ? ਕਿਉਂਕਿ ਉੱਥੇ ਤਾਂ ਕਿਸਾਨ ਅੰਦੋਲਨ ਦਾ ਇੰਨਾ ਪ੍ਰਭਾਵ ਸੀਗਾ। ਅਸੀਂ ਵੀ ਜਿਹੜੇ ਜਰਨਲਿਸਟ ਸੀਗੇ ਲਗਾਤਾਰ ਉਸ ਟਾਈਮ ਕਹਿ ਰਹੇ ਸੀਗੇ ਕਿ ਬੀਜੇਪੀ ਹਾਰੂਗੀ, ਕਾਂਗਰਸ ਜਿੱਤੂਗੀ, ਲੇਕਿਨ ਬੀਜੇਪੀ ਤੀਜੇ ਵਾਰ ਜਿੱਤ ਕੇ ਆ ਗਈ ਸੀਗੀ। ਜੀ। ਠੀਕ ਹੈ। ਉਹਦੇ 'ਚ ਸਬਕ ਕੀ, ਪੰਜਾਬ ਵਾਸਤੇ ਕੀ ਸਬਕ ਨੇ? ਪੰਜਾਬ 'ਚ ਵੀ ਆਪਾਂ ਦੇਖ ਰਹੇ ਹਾਂ ਕਿ ਜਿਵੇਂ ਇੱਕ ਸਬਕ ਤਾਂ ਕਾਂਗਰਸ ਵਾਸਤੇ ਹੀ ਹੈ ਪੰਜਾਬ ਦੀ। ਪੰਜਾਬ ਦੇ ਵਿੱਚ ਅੱਜ ਦੇ ਟਾਈਮ ਕਾਂਗਰਸੀ ਜਿਹੜੇ ਹੈਗੇ ਆ, ਚਾਹੇ ਪ੍ਰਤਾਪ ਬਾਜਵਾ ਹੋ, ਚਾਹੇ ਰਾਜਾ ਵੜਿੰਗ ਹੋਵੇ, ਚਰਨਜੀਤ ਚੰਨੀ ਹੋਵੇ ਜਾਂ ਹੋਰ ਸੁਖਜਿੰਦਰ ਰੰਧਾਵਾ ਜਾਂ ਹੋਰ ਕੋਈ ਦੂਜੇ ਹੋਣ, ਉਹ ਸਾਰੇ ਇੱਕ ਤਾਂ ਰਾਤ ਨੂੰ ਸੀਐਮ ਬਣ ਕੇ ਸੌਂਦੇ ਨੇ। ਉਹਨਾਂ ਨੂੰ ਲੱਗਦਾ ਵਾ ਕਿ ਲੈ ਆਮ ਆਦਮੀ ਪਾਰਟੀ ਤਾਂ ਨਿਬੜੀ, ਸਾਡਾ ਹੀ ਨੰਬਰ ਆਣਾ ਤੇ ਹੁਣ ਤੋਂ ਹੀ ਉਹ ਇੱਕ ਦੂਜੇ ਦੀ ਲੱਤਾਂ ਖਿੱਚਦੇ ਨੇ। ਠੀਕ ਹੈ ਕਿ ਕਦੇ ਉਹ ਸੀਐਮ ਨਾ ਬਣ ਜਾਵੇ, ਕਦੇ ਉਹ ਸੀਐਮ ਨਾ ਬਣ ਜਾਵੇ, ਸੀਐਮ ਤਾਂ ਮੈਂ ਹੀ ਬਣਾਂਗਾ। ਇਸ ਕਰਕੇ ਜਿਹੜੇ ਫੁੱਟ ਹੈ ਆਪਸ 'ਚ ਉਹ ਦਿਖਾਈ ਦੇ ਰਹੀ ਹੈ। ਹਰਿਆਣੇ 'ਚ ਜਿਹੜਾ ਬੀਜੇਪੀ ਜਿੱਤੀ ਸੀਗਾ, ਉਹਦਾ ਇੱਕ ਵੱਡਾ ਕਾਰਨ ਇਹ ਸੀਗਾ ਕਿ ਉੱਥੇ ਇੱਕ ਤਾਂ ਕਾਸਟਿਜ਼ਮ ਬਹੁਤ ਫੈਲ ਗਿਆ ਸੀ। ਜਾਟ ਨੋਨ ਜੱਟ, ਜੱਟ ਨੋਨ ਜੱਟ ਹੋ ਗਿਆ ਸੀਗਾ ਉੱਥੇ ਇਲੈਕਸ਼ਨ। ਦੂਜਾ ਇਹ ਸੀਗਾ ਕਿ ਜਿਹੜੀ ਕਿਸਾਨਾਂ ਦੀ ਵੋਟਾਂ ਸੀਗੀਆਂ ਉਹ ਵੀ ਵੰਡੀਆਂ ਗਈਆਂ ਸੀਗੀਆਂ। ਕੁਝ ਕਿਸਾਨ ਐਨਐਲਓ ਨਾਲ, ਇੰਡੀਅਨ ਨੈਸ਼ਨਲ ਲੋਕ ਦਲ ਨਾਲ ਚਲੇ ਗਏ, ਕੁਝ ਕਿਸਾਨ ਚਲੇ ਗਏ ਕਾਂਗਰਸ ਨਾਲ, ਕੁਝ ਕਿਸਾਨ ਇੰਡੀਪੈਂਡੈਂਟਸ ਨੂੰ ਵੀ ਵੋਟਾਂ ਪਾ ਗਏ, ਕੁਝ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਗਏ, ਤਾਂ ਉਹ ਵੋਟਾਂ ਵੰਡੀਆਂ ਗਈਆਂ ਤੇ ਉਹਨਾਂ 'ਚ ਫਿਰ ਬੀਜੇਪੀ ਆਪਣਾ ਰਸਤਾ ਬਣਾ ਗਈ। ਇੱਕ ਸਬਕ ਇਹ ਵੀ ਹੈ ਕਿ ਹਰਿਆਣੇ 'ਚ 90 ਵਿਧਾਨ ਸਭਾ ਸੀਟਾਂ ਚੋਂ 30 ਵਿਧਾਨ ਸਭਾ ਸੀਟਾਂ ਏਦਾਂ ਦੀਆਂ ਬਣ ਚੁੱਕੀਆਂ ਹੈਗੀਆਂ ਜਿਨ੍ਹਾਂ ਤੇ ਪ੍ਰਵਾਸੀ ਵੋਟਾਂ ਹੈਗੀਆਂ
ਤੇ ਉਹ ਪ੍ਰਵਾਸੀ ਠੀਕ ਆ, ਹੈ ਵੋਟਾਂ ਦਾ ਠੀਕ ਠਾਕ ਨੰਬਰ ਆ ਤੇ ਉਹ ਸਾਰੀ ਸੀਟਾਂ ਬੀਜੇਪੀ ਨੇ ਜਿੱਤੀਆਂ ਨੇ, ਠੀਕ ਹੈ ਜ਼ਿਆਦਾਤਰ ਉਹ ਸ਼ਹਿਰੀ ਹੂੰ ਸੀਟਾਂ ਨੇ। ਤੇ ਹਰਿਆਣੇ ਦੇ ਸ਼ਹਿਰਾਂ 'ਚ ਬੀਜੇਪੀ ਨੇ ਖਾਸਾ ਕੰਮ ਮਜ਼ਬੂਤ ਕੀਤਾ ਸੀਗਾ। ਠੀਕ ਹੈ, ਕਿਸਾਨ ਅੰਦੋਲਨ ਕਰਕੇ ਪਿੰਡਾਂ 'ਚ ਵੱਡਾ ਰੋਹ ਸੀਗਾ, ਪਰ ਸ਼ਹਿਰਾਂ ਹੂੰ 'ਚ ਬੀਜੇਪੀ ਬਹੁਤ ਜ਼ਿਆਦਾ ਮਜ਼ਬੂਤ ਸੀ, ਆਰਐਸਐਸ ਨੇ ਕੰਮ ਕੀਤਾ ਤੇ ਉਹ ਸਾਰੇ ਜਿਹੜੇ ਸ਼ਹਿਰੀ ਵੋਟਾਂ ਸੀਗੀਆਂ ਉਹ ਬੀਜੇਪੀ ਨੂੰ ਪਈਆਂ। ਹਰਿਆਣੇ ਦੇ ਹਰ ਸ਼ਹਿਰ ਤੋਂ ਬੀਜੇਪੀ ਨੇ ਜਿੱਤ ਹਾਸਲ ਕੀਤੀ ਹੈ। ਠੀਕ ਹੂੰ ਹੈ, ਤਾਂ ਹੁਣ ਸਬਕ ਪੰਜਾਬ ਵਾਸਤੇ ਕੀ ਨੇ? ਇੱਕ ਤਾਂ ਪੰਜਾਬ ਦੇ ਜਿਹੜੇ ਸ਼ਹਿਰ, ਮੈਨੂੰ ਵੀ ਅੱਜ ਕਈ ਜਾਣੇ ਮਿਲੇ, ਅੱਜ ਮੇਰੀ ਮੁਲਾਕਾਤ ਜਿਹੜੇ ਕਾਂਗਰਸ ਦੇ ਕੈਂਡੀਡੇਟ ਸੀਗੇ ਲੁਧਿਆਣਾ ਵੈਸਟ ਤੋਂ, ਭਾਰਤ ਭੂਸ਼ਣ ਹੂੰ ਆਸ਼ੂ, ਉਹਨਾਂ ਨਾਲ ਅੱਜ ਮੇਰੀ ਮੁਲਾਕਾਤ ਹੋਈ ਸੀ ਤਾਂ ਉਹ ਬੈਠੇ ਸੀ ਕਿ ਮੈਂ ਉਹਨਾਂ ਨੂੰ ਪੁੱਛਣ ਲੱਗਿਆ ਕਿ ਮੈਂ ਕਿਹਾ ਇਸ ਵਾਰ ਤਾਂ ਲੁਧਿਆਣੇ 'ਚ 24 ਥਾਵਾਂ ਤੇ ਆਰਐਸਐਸ ਵਾਲਿਆਂ ਨੇ ਪ੍ਰੋਗਰਾਮ ਕੀਤੇ ਹੈਗੇ ਆ ਤੇ ਆਮ ਆਦਮੀ ਪਾਰਟੀ ਦਾ ਵਿਧਾਇਕ ਵੀ ਉਸ 'ਚ ਆਰਐਸਐਸ ਦੇ ਪ੍ਰੋਗਰਾਮ 'ਚ ਸ਼ਾਮਲ ਸੀਗਾ, ਕੀ ਕਹਿਣਾ ਚਾਹੋਗੇ ਇਹਦੇ ਤੇ? ਹੂੰ ਉਹਨਾਂ ਨੇ ਕਿਹਾ ਕਿ ਦੇਖੋ, ਮੈਂ ਕਾਂਗਰਸ ਪਾਰਟੀ ਦੇ ਅੰਦਰ ਲਗਾਤਾਰ ਇਹ ਸਵਾਲ ਚੁੱਕ ਰਿਹਾ ਵਾ ਕਿ ਪੰਜਾਬ ਦੇ ਸ਼ਹਿਰਾਂ 'ਚ ਬੀਜੇਪੀ ਮਜ਼ਬੂਤ ਹੋ ਰਹੀ ਹੈ। ਉਹਨਾਂ ਨੇ ਕਿਹਾ ਕਿ ਜੇ ਤੁਸੀਂ ਮੇਰੀ ਹਾਰ ਦਾ ਵੀ ਜੇ ਐਨਾਲਿਸਿਸ ਕਰੋਗੇ, ਹੂੰ ਕਹਿੰਦੇ ਕਿ ਉੱਥੇ ਬੀਜੇਪੀ ਨੇ ਸਭ ਤੋਂ ਹਲਕੇ ਬੰਦੇ ਨੂੰ ਟਿਕਟ ਦਿੱਤੀ ਸੀਗੀ। ਜੀ ਉਹਨਾਂ ਨੇ ਕੋਈ ਇਲੈਕਸ਼ਨ, ਮਤਲਬ ਕੋਈ ਉੱਥੇ ਉਹਨਾਂ ਨੇ ਇਲੈਕਸ਼ਨ ਨਹੀਂ ਚੁੱਕਿਆ। ਇਲੈਕਸ਼ਨ ਇਹ ਲੱਗ ਰਿਹਾ ਸੀਗਾ ਕਿ ਮੇਰਾ ਜਿਹੜੇ ਮੌਕੇ ਦੀ ਆਮ ਆਦਮੀ ਪਾਰਟੀ ਸਰਕਾਰ ਅਤੇ ਕਾਂਗਰਸ ਵਿਚਕਾਰ ਫਾਈਟ ਹੈ। ਹੂੰ ਕਹਿੰਦਾ ਉਹ ਮੇਰੇ ਤੋਂ 8-9 ਹਜ਼ਾਰ ਵੋਟਾਂ ਤੋਂ ਜਿੱਤ ਗਏ, 33,000 ਵਾਲਾ ਬੰਦਾ ਜਿੱਤ ਗਿਆ ਮੇਰੀ ਕਾਂਸਟੀਟੂਐਂਸੀ 'ਚ, ਕਿਉਂਕਿ ਜਦ ਕਿ ਉਹਦੇ ਉਲਟ 66,000 ਵੋਟਾਂ ਪਈਆਂ ਨੇ। ਮੇਰੇ ਤੇ ਤੀਜੇ ਨੰਬਰ ਤੇ ਬੀਜੇਪੀ ਸੀਗੀ, ਉਹਨੂੰ ਬਤਾਓ, ਦੱਸੋ 20,000 ਵੋਟਾਂ ਪੈ ਗਈਆਂ ਚੁੱਪਚਾਪ ਹੀ। ਤੇ 20,000 ਵੋਟਰ ਕੌਣ ਸੀਗੇ? ਹੂੰ ਇਹ ਉਹੀ ਨੇ ਇਹ ਗੱਲ ਉਹਨਾਂ ਪ੍ਰਵਾਸੀ ਨੇ, ਹਾਂ, ਹੂੰ ਉਸ ਵੱਲ ਉਹਨਾਂ ਨੇ ਸਾਰਾ ਕੀਤਾ। ਉਹਨਾਂ ਨੇ ਇਹ ਕਿਹਾ ਕਿ ਮੈਂ ਹੁਣ ਲਗਾਤਾਰ ਆਪਣੀ ਪਾਰਟੀ 'ਚ ਇਹ ਸਵਾਲ ਚੁੱਕ ਰਿਹਾਗਾ ਕਿ ਪੰਜਾਬ ਦੇ ਸ਼ਹਿਰਾਂ 'ਚ ਬੀਜੇਪੀ ਮਜ਼ਬੂਤ ਹੋ ਰਹੀ ਹੈ, ਆਪਾਂ ਨੂੰ ਕੁਝ ਕਰਨਾ ਚਾਹੀਦਾ, ਲੇਕਿਨ ਸਾਡੀ ਪਾਰਟੀ ਤਾਂ ਕੁਝ ਸੁਣ ਨਹੀਂ ਰਹੀ, ਸਾਡੀ ਤਾਂ ਕੁਝ ਚੱਲਦੀ ਨਹੀਂ। ਤੇ ਕਹਿੰਦਾ ਕਿ ਹਾਲ ਦੂਜੇ ਜਿਹੜੇ ਪੇਂਡੂ ਵੋਟਾਂ ਨੇ ਇਸ ਵਾਰ, ਕਹਿੰਦੇ ਕਿ ਉਹ ਵੀ ਵੰਡੀਆਂ ਜਾਣਗੀਆਂ। ਮੈਂ ਉਹਨਾਂ ਤੋਂ ਪੁੱਛਣ ਲੱਗ ਪਿਆ ਕਿ ਕਿਵੇਂ ਵੰਡੀਆਂ ਜਾਣਗੀਆਂ? ਹੂੰ ਕਹਿੰਦੇ ਕਿ ਪੇਂਡੂ ਵੋਟਾਂ 'ਚ ਅਕਾਲੀ ਦਲ ਬਾਦਲ ਵਾਲੇ ਹੈਗੇ ਆ, ਵੀ ਲੈਣਗੇ। ਮੈਂ ਕਿਹਾ ਹਾਂ। ਅੰਮ੍ਰਿਤਪਾਲ ਸਿੰਘ ਹੂੰ ਹੁਣੀ ਵੀ ਬੈਠੇ ਨੇ? ਮੈਂ ਕਿਹਾ ਹਾਂ ਬੈਠੇ ਹੈਗੇ ਆ। ਕਹਿੰਦੇ ਕਿ ਕਾਂਗਰਸ ਵੀ ਲਊਗੀ? ਮੈਂ ਕਿਹਾ ਬਿਲਕੁਲ ਲਊਗੀ। ਕਹਿੰਦੇ ਆਮ ਆਦਮੀ ਪਾਰਟੀ ਵੀ ਮਾੜੀਆਂ ਵੋਟਾਂ ਹੂੰ ਲਊਗੀ? ਮੈਂ ਕਿਹਾ ਹਾਂ ਬਿਲਕੁਲ ਉਹ ਵੀ ਲੈਣਗੇ। ਕਹਿੰਦੇ ਕਿੰਨੀ ਥਾਵਾਂ ਤੇ ਵੰਡੀਆਂ ਜਾਣਗੀਆਂ? ਤੇ ਪਿੰਡਾਂ 'ਚ ਜਿਹੜਾ ਬੀਜੇਪੀ ਹੈ ਉਹ ਕੁਝ ਧੜੇ ਨੇ ਉਹਨਾਂ ਤੇ ਹੀ ਕੰਮ ਕਰ ਰਹੀ ਹੈ। ਇਹ ਗੱਲ ਉਹਨਾਂ ਹੂੰ ਨੇ ਮੈਨੂੰ ਕਹੀ, ਤਾਂ ਮੈਂ ਮਤਲਬ ਉਹਨਾਂ ਦੀ ਸਾਰੀ ਗੱਲ ਨੂੰ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਪ੍ਰੋਸੈਸ। ਤੇ ਫਿਰ ਉਹ ਮੈਨੂੰ ਹਰਿਆਣੇ ਦੇ, ਮਤਲਬ ਇਹ ਜਿਹੜਾ ਅੱਜ ਆਪਾਂ ਸਵਾਲ ਵੀ ਲਿਆ ਕਿ ਹਰਿਆਣੇ ਦੇ ਸਰਕਾਰ ਨੂੰ ਅੱਜ 1 ਸਾਲ ਹੋ ਚੱਲਿਆਗਾ, ਪੰਜਾਬ ਵਾਸਤੇ ਕੀ ਸਬਕ ਨੇ? ਕੀ ਫਿਰ ਮੈਂ ਉਹਨਾਂ ਸਬਕ ਨੂੰ ਨੇ ਕਿਹਾ ਕਿ ਸਾਡੇ ਉੱਥੇ ਵੀ ਇਹ ਆ ਹੋਇਆ ਸੀਗਾ। ਕਹਿੰਦੇ ਜਿਵੇਂ ਹਰਿਆਣੇ 'ਚ ਹੋਇਆ, ਉਹਦਾ ਕਹਿੰਦਾ ਕਿ ਮੈਂ ਪੂਰਾ 100% ਤਾਂ ਨਹੀਂ ਕਹਿੰਦਾ, ਪਰ ਉਹਦਾ 50% ਕਿਤੇ ਨਾ ਕਿਤੇ ਪੰਜਾਬ 'ਚ ਰੈਪਲੀਕੇਟ ਹੋਣ ਜਾ ਰਿਹਾ ਹੈਗਾ। ਠੀਕ ਹੈ ਹੂੰ ਉਹਨੇ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਯਾਰ ਤੂੰ ਦੇਖ, ਮੇਰੇ ਕੰਨੀ ਦੇਖ, ਮੈਂ ਕਿੱਦਾਂ ਦਾ ਬਾਹਮਣ ਆ, ਕਿਵੇਂ ਮਨਦੀਪ ਹੂੰ ਤੂੰ ਮੈਨੂੰ ਕਿਵੇਂ ਦਾ ਬਾਹਮਣ ਮੰਨਦਾਗਾ? ਅੱਛਾ ਮੈਂ ਕਿਹਾ ਤੁਸੀਂ, ਹਾਂ, ਮੈਂ ਕਿਹਾ ਅਸੀਂ ਤਾਂ ਤੁਹਾਨੂੰ ਇਸ ਕਿਸਮ ਦਾ ਬਾਹਮਣ ਮੰਨਦੇ ਆ ਜਿਹੜਾ ਮਤਲਬ ਸੱਚੀ ਜਿਹਦਾ ਜੱਟਾਂ ਨਾਲ ਵੀ ਪਿਆਰ ਹੈ, ਸਿੱਖਾਂ ਨਾਲ ਵੀ ਪਿਆਰ ਹੈ, ਸਾਰੇ ਜਾਤ ਬਰਾਦਰੀਆਂ ਤੱਕ ਤੁਹਾਡੀ ਪਹੁੰਚ ਹੈ, ਤੇ ਤੁਸੀਂ ਮਤਲਬ ਪੰਜਾਬ ਦੇ ਜਿਹੜੇ ਹੋਰ ਵੀ ਇਸ਼ੂਜ਼ ਨੇ ਉਹਨਾਂ ਨੂੰ ਵੀ ਤੁਸੀਂ ਚੰਗੇ ਤਰੀਕੇ ਨਾਲ ਸਮਝਦੇ ਹੋ। ਕਹਿੰਦਾ ਤੂੰ ਹੂੰ ਮੰਨਦਾ ਮੈਂ ਇਸ ਕਿਸਮ ਦਾ ਬਾਹਮਣ ਆ? ਮੈਂ ਕਿਹਾ ਹਾਂ ਬਿਲਕੁਲ ਮੰਨਦਾ, ਤੁਹਾਨੂੰ ਪਿਓਰ ਪੰਜਾਬੀ ਬਾਹਮਣ ਮੰਨਦਾ ਵਾ ਜਿਹੜਾ ਪੰਜਾਬ ਵਾਸਤੇ ਜਿਉਂਦਾ ਮਰਦਾ ਵਾ। ਕਹਿੰਦੇ ਕਿ ਸਾਡੇ ਸਾਹ ਫੁੱਲੇ ਹੋਏ ਨੇ ਪੰਜਾਬ ਦੇ ਸ਼ਹਿਰਾਂ 'ਚ, ਸਾਨੂੰ ਮਤਲਬ ਅਸੀਂ ਉਸ ਹਿਸਾਬ ਨਾਲ ਦੇਖੇ ਤਾਂ ਅਸੀਂ ਸ਼ਹਿਰੀ ਲੀਡਰ ਆ ਸਾਡੀ ਪਾਰਟੀ ਦੇ, ਪਰ ਸਾਨੂੰ ਸ਼ਹਿਰਾਂ 'ਚ ਸਾਫ਼ ਦਿਖ ਰਿਹਾ ਹੈਗਾ ਕਿ ਸ਼ਹਿਰਾਂ ਦੀ ਜਿਹੜੀ ਆਬਾਦੀ ਹੈ, ਵੱਡੀ ਆਬਾਦੀ ਹੈ, ਕਹਿੰਦੇ ਉਹ ਪੰਜਾਬੀ ਹਿੰਦੂਆਂ ਦੀ ਵੀ ਆਬਾਦੀ, ਉਹ ਬੀਜੇਪੀ ਵੱਲ ਜਾ ਰਹੀ ਹੈ। ਸਾਡੇ ਹੂੰ ਵਾਸਤੇ ਇਹ ਨਾ ਹੋ ਜਾਵੇ ਕਿ ਜਿਹੜੇ ਪੰਜਾਬ ਦੇ ਸ਼ਹਿਰ ਹੈਗੇ ਆ ਉਹ ਕਦੇ ਗੁਜਰਾਤ ਅਤੇ ਮੱਧ ਪ੍ਰਦੇਸ਼ ਵਰਗੇ ਸ਼ਹਿਰ ਨਾ ਹੋ ਜਾਣ ਕਿ ਉੱਥੋਂ ਹੂੰ ਕਾਂਗਰਸ ਪਾਰਟੀ ਜਾਂ ਅਕਾਲੀ ਦਲ ਵਗੈਰਾ ਇਹ ਜਿੱਤ ਵੀ ਨਾ ਪਾਣ। ਜੀ 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 ਤਾਂ ਅਜੇ ਵੀ ਮਨਦੀਪ ਕਿਤੇ ਨਾ ਕਿਤੇ ਆਪਾਂ ਤਾਂ ਜੀ ਹਾਂਜੀ ਕੰਟੀਨਿਊ ਜੀ ਹਾਂ, ਇੰਨਾ ਉਹਨਾਂ ਨੇ ਕੰਸਰਨ ਹੈ। ਉਹਨਾਂ ਨੇ 1-2 ਐਗਜ਼ਾਮਪਲ ਦਿੱਤੇ, ਉਹਨਾਂ ਨੇ ਜਿਹੜੇ ਕਮਿਊਨਲ ਕਲਾਸ ਪੰਜਾਬ 'ਚ, ਉਹਨਾਂ ਨੇ ਮੈਨੂੰ ਕਿਹਾ ਕਿ ਪਟਿਆਲੇ ਜਿਹੜਾ ਕਾਲੀ ਮੰਦਿਰ ਵਾਲਾ ਸਾਰਾ ਵਿਵਾਦ ਸੀਗਾ, ਜੀ ਤੇ ਉਹਦੇ ਵੱਲ ਉਹਨਾਂ ਨੇ ਇਸ਼ਾਰਾ ਕੀਤਾ। ਕਹਿੰਦਾ ਉਹ ਕੀ ਸੀਗਾ? ਜਲੰਧਰ ਜਿਹੜਾ ਆਈ ਲਵ ਮੁਹੰਮਦ ਤੇ ਉਹ ਜਿਹੜਾ ਇੱਕ ਵਿਚਕਾਰ ਸਕੂਟੀ ਲੈ ਕੇ ਜੈ ਸ਼੍ਰੀ ਰਾਮ ਦੇ ਨਾਰੇ ਲਗਾਉਣ ਆ ਗਿਆ ਸੀਗਾ, ਉਹ ਹੂੰ ਕਹਿੰਦੇ ਕਿ ਉਹ ਕੀ ਸੀਗਾ? ਲੁਧਿਆਣੇ 'ਚ ਲਗਾਤਾਰ ਜਿਹੜਾ ਕੁਛ ਚੱਲਦਾ ਰਹਿੰਦਾ ਹੈਗਾ,
ਕਹਿੰਦਾ ਉਹ ਹੂੰ ਕੀ ਹੈ? ਤਾਂ ਉਹਨਾਂ ਨੇ ਇਹ ਕਿਹਾ ਕਿ ਪੰਜਾਬ ਦੇ ਸ਼ਹਿਰਾਂ 'ਚ ਹਿੰਦੂਆਂ ਨੂੰ ਮੋਬਿਲਾਈਜ਼ ਕਰਨ ਵਾਸਤੇ ਬਹੁਤ ਅਤੇ ਪ੍ਰਵਾਸੀਆਂ ਦੀ ਵੋਟਾਂ ਨੂੰ ਇਕੱਠਾ ਕਰਨ ਵਾਸਤੇ ਬੀਜੇਪੀ ਬਹੁਤ ਜ਼ਿਆਦਾ ਜ਼ੋਰ ਲਾ ਰਹੀ ਹੈ। ਉਹਨਾਂ ਨੇ ਕਿਹਾ ਕਿ ਅੱਜ ਦੇ ਟਾਈਮ ਪੰਜਾਬ ਦੇ ਹਰ ਸ਼ਹਿਰ 'ਚ ਪਹਿਲੇ ਕਹਿੰਦੇ ਕਿ ਜਿਵੇਂ ਆਰਐਸਐਸ ਬਾਰੇ ਸਾਡੀ ਸਮਝ ਸੀ ਜਦੋਂ ਅਸੀਂ ਹੂੰ ਹੂੰ ਜਵਾਨੀ 'ਚ ਸ਼ੁਰੂਆਤ ਕਰ ਰਹੇ ਸੀ ਪੋਲਿਟਿਕਸ 'ਚ, ਕਿ ਆਰਐਸਐਸ ਦਾ ਕੰਮ ਇੱਕ ਤਾਂ ਜਲੰਧਰ ਸ਼ਹਿਰ 'ਚ ਹੈਗਾ, ਦੂਜਾ ਫਿਰੋਜ਼ਪੁਰ 'ਚ ਹੈਗਾ, ਤੀਜਾ ਫਾਜ਼ਿਲਕਾ 'ਚ ਹੈਗਾ, ਜਾਂ ਫਿਰ ਮਾੜੇ ਮੋਟੇ ਜਿਹੜੇ ਕੰਢੀ ਦੇ ਸ਼ਹਿਰ ਨੇ ਉਹਨਾਂ 'ਚ ਹੈਗਾ, ਬਾਕੀ ਨਹੀਂ ਹੈ। ਅਸੀਂ ਇਹ ਮੰਨਦੇ ਹੂੰ ਹੁੰਦੇ ਸੀ, ਇਹ ਕਹਿਣਾ ਸੀਗਾ ਵੀ ਉਹਨਾਂ ਇੱਥੇ ਦਾ, ਆਧਾਰ ਆ। ਹਾਂ, ਭਾਰਤ ਭੂਸ਼ਣ ਆਸ਼ੂ ਦਾ ਇਹ ਕਹਿਣਾ ਸੀਗਾ। ਪਰ ਕਹਿੰਦੇ ਹੂੰ ਕਿ ਅੱਜ ਦੇ ਟਾਈਮ ਪੰਜਾਬ ਦਾ ਏਦਾਂ ਦਾ ਕੋਈ ਸ਼ਹਿਰ ਨਹੀਂ ਹੈ ਜਿੱਥੇ ਆਰਐਸਐਸ ਦੀ ਸ਼ਾਖਾ ਨਾ ਲੱਗਦੀ ਹੋਵੇ। ਉਹਨਾਂ ਹੂੰ ਦੀਆਂ ਸ਼ਾਖਾਵਾਂ ਨੇ। ਜੀ। ਕਾਫੀ ਡਰਾਉਣ ਵਾਲੀ ਗੱਲ ਉਹਨਾਂ ਨੇ ਕਹੀ। ਅੱਛਾ ਮਨਦੀਪ, ਹੁਣ ਜੇ ਇਹ ਵੀ ਮੰਨਦੇ ਆ, ਜਦੋਂ ਬਾਕੀ ਜਾਣੇ ਵੀ ਇਹ ਕਹਿੰਦੇ ਆ, ਫਿਰ ਇਹ ਰੌਲਾ ਕਿਉਂ ਪਾਉਂਦੇ ਜਦੋਂ ਪੰਜਾਬੀਆਂ ਨੂੰ ਅਧਿਕਾਰ ਦੇਣ ਦੀ ਗੱਲ ਆਉਂਦੇ ਆ, ਜਦੋਂ ਇਹ ਪ੍ਰਵਾਸੀਆਂ ਨੂੰ ਕਹਿੰਦੇ ਵੀ ਜਿਸ ਆਧਾਰ ਦੇ ਉੱਤੇ ਬਾਕੀ ਸੂਬੇ ਕਰਦੇ ਆ ਤੇ ਜੇ ਪੰਜਾਬ ਵੀ ਉਦਾਂ ਕਰੇ, ਉਸ ਗੱਲ ਤੋਂ ਕੰਨੀ ਕਿਉਂ ਕਤਰਾਉਂਦੇ? ਨਾ ਸਰਕਾਰ ਬੋਲਦੀ, ਨਾ ਕੋਈ ਹੋਰ ਪੋਲੀਟੀਸ਼ੀਅਨ ਬੋਲਦਾ, ਅੰਦਰ ਖਾਤੇ ਗੱਲ ਕਰ ਰਹੇ, ਪਬਲਿਕਲੀ ਕਿਉਂ ਨਹੀਂ ਕਰਦੇ? ਦੇਖੋ, ਪਬਲਿਕਲੀ ਕੁਝ ਪੋਲੀਟੀਸ਼ੀਅਨਸ ਨੇ ਇਸ ਮੁੱਦੇ ਨੂੰ ਚੁੱਕਿਆ ਸੀਗਾ, ਇਸ਼ੂ ਬਣਾਉਣ ਦੀ ਕੋਸ਼ਿਸ਼ ਵੀ ਹੋਈ ਸੀ। ਸੁਖਪਾਲ ਖਹਿਰਾ ਵੀ ਲਗਾਤਾਰ ਬੋਲਦਾ ਰਿਹਾ ਹੈਗਾ, ਚੰਨੀ ਨੇ ਵੀ ਇਸ ਇਸ਼ੂ ਨੂੰ ਬੋਲਿਆ ਸੀਗਾ ਤੇ ਉਹਨੇ ਤਾਂ ਐਂ ਹੀ ਕਹਿਤਾ ਸੀਗਾ ਕਿ ਇੱਥੇ ਪੰਜਾਬ 'ਚ ਆ ਕੇ ਕੋਈ ਭਈਆ ਸੀਐਮ ਨਾ ਬਣ ਜਾਵੇ, ਇੰਨਾ ਤੱਕ ਉਹਨਾਂ ਨੇ ਕਹਿਤਾ ਸੀਗਾ ਚਰਨਜੀਤ ਚੰਨੀ ਨੇ ਤਾਂ। ਖੈਰ, ਅੰਮ੍ਰਿਤਪਾਲ ਸਿੰਘ ਦੀ ਪਾਰਟੀ ਅਕਾਲੀ ਦਲ ਇਹ ਵੀ ਕੋਸ਼ਿਸ਼ ਕਰਦੇ ਨੇ ਕਿ ਉਸ ਨੂੰ ਡੀਲ ਕਰਨ, ਪਰ ਇਸ ਪੂਰੇ ਮੁੱਦੇ ਨੂੰ ਫਰੇਮ ਕਿੱਦਾਂ ਕੀਤਾ ਜਾਵੇ, ਇਹਦੀ ਇੱਕ ਪੂਰੇ ਪੰਜਾਬ 'ਚ ਇਸ ਨੂੰ ਮਤਲਬ ਐਡਰੈਸ ਕਿਵੇਂ, ਇਸ ਇਸ਼ੂ ਨੂੰ ਐਡਰੈਸ ਕਿਵੇਂ ਕੀਤਾ ਜਾਵੇ, ਇਹਦੇ ਤੇ ਹਜੇ ਸੀਰੀਅਸ ਕੰਮ ਨਹੀਂ ਹੋਇਆ। ਨਾ ਕੋਈ ਸੈਮੀਨਾਰ ਹੋਇਆਗਾ, ਨਾ ਕੋਈ ਕਨਵੈਨਸ਼ਨ ਹੋਈ ਹੈ, ਨਾ ਪੋਲੀਟੀਕਲ ਪਾਰਟੀਆਂ ਨੇ ਹੀ ਇਸ ਇਸ਼ੂ ਨੂੰ ਉਸ ਹਿਸਾਬ ਨਾਲ ਆਰਗੇਨਾਈਜ਼ਡ ਵੇ ਦੇ ਨਾਲ ਮਤਲਬ ਫਰੋਲਿਆ ਨਹੀਂ ਅਜੇ। ਜੀ ਜੀ ਜੀ, ਬਿਲਕੁਲ। ਸੋ ਇਹ ਗੰਭੀਰਤਾ ਮੰਗਦਾ ਆ ਤੇ ਚਲੋ ਆਪਾਂ ਉਮੀਦ ਹੀ ਕਰ ਸਕਦੇ ਹਾਂ, ਬਾਕੀ ਦੇਖੋ ਕੀ ਬਣਦਾ ਆ। ਪੰਜਾਬ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਪਠਾਨ ਮਾਜਰਾ ਨੂੰ ਝਟਕਾ। ਪਟਿਆਲਾ ਅਦਾਲਤ ਨੇ ਬਲਾਤਕਾਰ ਮਾਮਲੇ 'ਚ ਅਗਾਊਂ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਆ। 1 ਮਹੀਨੇ ਲਈ, 1 ਮਹੀਨੇ ਤੋਂ ਫਰਾਰ ਨੇ। ਹਾਂਜੀ, 1 ਮਹੀਨੇ ਤੋਂ ਹਰਿਆਣੇ 'ਚ ਹੀ ਨੇ। ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਪਠਾਨ ਮਾਜਰਾ ਹਰਿਆਣੇ 'ਚ ਬੀਜੇਪੀ ਦੀ ਸਰਕਾਰ ਉਹਨਾਂ ਦੀ ਆਓ ਭਗਤ ਕਰ ਰਹੀ ਹੈ। ਪਿਛਲੇ 3 ਸਤੰਬਰ ਨੂੰ ਉਹ ਫਰਾਰ ਹੋਏ ਸੀਗੇ ਤੇ ਕਰਨਾਲ ਦੇ ਇਲਾਕੇ 'ਚ ਉਹ ਜ਼ਿਆਦਾ ਘੁੰਮ ਫਿਰ ਰਹੇ ਨੇ ਤੇ ਇਹਦੇ 'ਚ ਅੱਜ ਉਹਨਾਂ ਦੀ ਸੁਣਵਾਈ ਸੀ, ਉਹਨਾਂ ਦੀ ਇੰਟਰੀਮ ਬੇਲ ਤੇ ਜੱਜ ਨੇ ਨਾ ਕਰ ਦਿੱਤੀ ਹੈ। ਉਹਦੇ 'ਚ ਮਤਲਬ ਕੁਝ ਚੀਜ਼ਾਂ ਸੀਗੀਆਂ, ਕੁਝ ਚੀਜ਼ਾਂ ਪੰਜਾਬ ਪੁਲਿਸ ਨੇ ਰਿਕਾਰਡ ਤੇ ਵੀ ਰੱਖੀਆਂ। ਇੱਕ ਤਾਂ ਇਹ ਰੱਖੀ ਕਿ ਉਹਨਾਂ ਨੇ ਨੌਕਰੀ ਦਾ ਲਾਲਚ ਦਿੱਤਾ ਸੀ, ਹੋਰ ਪੈਸੇ ਦੇਣ ਦੀ ਗੱਲ ਕਹੀ ਸੀਗੀ। ਦੂਜਾ, ਉਹਨਾਂ ਨੇ ਧੋਖਾਧੜੀ ਕੀਤੀ, ਉਹਨਾਂ ਨੇ ਦੱਸਿਆ ਨਹੀਂ ਕਿ ਉਹਨਾਂ ਦਾ ਵਿਆਹ ਹੋਇਆ ਹੈਗਾ, ਆਪਣੇ ਆਪ ਨੂੰ ਤਲਾਕਸ਼ੁਦਾ ਦੱਸਿਆ। ਹੋਰ ਵੀ ਉਹਨਾਂ ਨੇ ਚੀਜ਼ਾਂ ਦੱਸੀਆਂ। ਇਸ ਤੋਂ ਬਾਅਦ ਉਹਨਾਂ ਦੀ ਜਿਹੜੀ ਜ਼ਮਾਨਤ ਹੈ ਉਹ ਖਾਰਜ ਹੋਈ, ਇਸ ਕਰਕੇ ਉਹਨਾਂ ਦੀ ਜ਼ਮਾਨਤ ਖਾਰਜ ਹੋਈ। ਇਹ ਤਾਂ ਕਹਿੰਦੇ ਸੀ ਅਸੀਂ ਹੀਰੇ ਬੰਦੇ ਚੁਣ ਚੁਣ ਕੇ ਲਿਆਂਦੇ ਆ। ਬਿਲਕੁਲ, ਹੀਰੇ ਚੁਣ ਕੇ ਲੈ ਕੇ ਆਏ ਹੋਏ ਨੇ। ਅੱਛਾ, ਜਾਂਦੇ ਜਾਂਦੇ ਮਨਦੀਪ ਗੱਲ ਕਰ ਲਈਏ, ਚੀਫ ਜਸਟਿਸ ਦੀ ਬਦਨਾਮੀ ਕਰਨ ਵਾਲਿਆਂ ਵਿਰੁੱਧ ਕਾਰਵਾਈ। ਪੰਜਾਬ 'ਚ 100 ਤੋਂ ਵੱਧ ਸੋਸ਼ਲ ਮੀਡੀਆ ਖਾਤਿਆਂ ਵਿਰੁੱਧ FIR ਦਰਜ। ਹਾਂਜੀ, ਕਿਉਂਕਿ ਅਰਵਿੰਦ ਕੇਜਰੀਵਾਲ ਹੋ ਰਹੀ ਸੈਂਟਰਲ ਲੈਵਲ ਤੇ ਕਿਤੇ ਨਾ ਕਿਤੇ ਉਹਨਾਂ ਨੂੰ ਸਮਝ ਹੈ ਕਿ ਇਸ਼ੂ ਚੱਲ ਰਿਹਾ ਹੈਗਾ ਤੇ ਉਹਦੇ 'ਚ ਸੌਖੇ ਨੰਬਰ ਕਰਨਾ ਚਾਹੁੰਦੇ ਸੀਗੇ। ਜਿਹੜੇ ਰਾਈਟ ਵਿੰਗਰਸ ਜਿਹੜੇ BR ਗਵਈ ਸਾਹਿਬ ਨਾਲ ਦੇ ਖਿਲਾਫ, CJI ਦੇ ਖਿਲਾਫ ਉਲਟਾ ਸਿੱਧਾ ਲਿਖ ਰਹੇ ਸੀਗੇ, ਠੀਕ ਕਾਸਟਿਜ਼ਮ ਆ। ਫੈਲਾ ਰਹੇ ਸੀਗੇ, ਉਹਨਾਂ ਦੀ ਕਾਸਟ ਤੇ ਹਮਲਾ ਕਰ ਰਹੇ ਸੀਗੇ, ਉਹਨਾਂ ਤੇ FIR ਕੀਤੀ ਗਈ ਹੈ। ਠੀਕ ਮੈਨੂੰ ਲੱਗਦਾ ਹੈਗਾ ਕਿ ਕਦਮ ਹੈ। ਅਰਵਿੰਦ ਕੇਜਰੀਵਾਲ ਨੂੰ ਪਤਾ ਸੀਗਾ ਕਿ ਹਾਂ ਇਹ ਏਦਾਂ ਨੰਬਰ ਕੁੱਟੇ ਜਾ ਸਕਦੇ ਨੇ ਤੇ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਦੇ ਬਹੁਤ ਸਾਰੇ, ਖੁਦ ਉਹਨਾਂ ਦਾ ਕੇਸ ਵੀ, ਬਹੁਤ ਸਾਰੇ ਕੇਸ ਸੁਪਰੀਮ ਕੋਰਟ 'ਚ ਜਾਣਗੇ। ਘੱਟੋ ਘੱਟ ਅਸੀਂ ਉਹਦੇ ਨਾਲ ਸਿੰਪਥਾਈਜ਼ ਕਰਦੇ ਹੋਏ ਤਾਂ ਸ਼ਾਇਦ CJI ਸਾਹਿਬ ਵੀ ਉਹਨਾਂ ਨੂੰ ਮਾੜੀ ਮੋਟੀ ਰਾਹਤ ਦੇ ਦੇਣਗੇ। ਆਮ ਆਦਮੀ ਪਾਰਟੀ ਵਾਲਿਆਂ ਦੇ ਕੇਸ ਬਹੁਤ ਚੱਲਦੇ ਨੇ ਨਾ ਕੋਰਟਾਂ 'ਚ। ਠੀਕ ਹੈ ਜੀ, ਚਲੋ ਬੜੀ ਮਿਹਰਬਾਨੀ, ਬਹੁਤ ਧੰਨਵਾਦ ਮਨਦੀਪ ਅੱਜ ਦੇ ਪ੍ਰੋਗਰਾਮ ਦੇ ਲਈ। ਮਿਲਦੇ ਹਾਂ ਅਗਲੀ ਵਾਰੀ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।